ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਰਮ ਕੌਰ, ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚੀ ਦੀ ਰੂਹਾਂ ਰਵਾਂ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 25 ਅਕਤੂਬਰ 2018 11:31 ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਸ ਤਰ੍ਹਾਂ ਦੱਸੀਏ, ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ ਟੀਵੀ 84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਪਹਿਲੇ ਅਹਿਮ ਇਸ਼ੂ ਦੀ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਕੱਲ ਦਾ ਸਾਡਾ ਪ੍ਰਾਈਮ ਸੈਗਮੈਂਟ ਜਿਹੜਾ CBI ਦੇ ਵਿੱਚ ਘਮਸਾਨ ਮਚਿਆ ਹੋਇਆ ਹੈ, ਜਿਹਦੇ ਲਈ ਮੈਂ ਲਫ਼ਜ਼ ਬਲੱਡ ਬਾਥ ਯੂਜ਼ ਕੀਤਾ, ਉਸ ਦੇ ਉੱਤੇ ਕੀਤਾ ਸੀ, ਜਿਸ ਨੂੰ ਸਾਡੇ ਦਰਸ਼ਕਾਂ ਵੱਲੋਂ ਬਹੁਤ ਸਰਾਹਿਆ ਗਿਆ, ਕਿਉਂਕਿ ਬਹੁਤ ਵਾਰ ਜਿਹੜੀਆਂ ਏਜੰਸੀਆਂ ਦੇ ਨਾਵਾਂ ਤੋਂ ਜਾਂ ਮੀਡੀਆ ਦੇ ਵਿੱਚ ਜਿਹੜੇ ਐਕਟਿਵ ਹੁੰਦੇ ਨੇ, ਜੋ ਵੀ ਨਾਂ ਚੱਲ ਰਹੇ ਹੁੰਦੇ ਨੇ, ਲੋਕ ਵਾਕਿਫ ਹੁੰਦੇ ਨੇ ਜੀ, ਲੇਕਿਨ ਉਸ ਦਾ ਪਿੱਛਾ ਕੀ ਹੈ, ਉਹਨਾਂ ਤੋਂ ਕੰਮ ਕੀ ਲਿਆ ਜਾਂਦਾ ਹੈ, ਔਰ ਜਿਹਨੂੰ ਕਈ ਵਾਰ ਇੱਕ ਸ਼ਖਸੀ ਲੜਾਈ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ ਜਾਂਦਾ ਹੈ, ਐਕਚੁਅਲੀ ਉਹ ਪ੍ਰੋਕਸੀ ਵਾਰ ਲੜ ਰਹੇ ਹੁੰਦੇ ਨੇ ਕਿਸੇ ਨਾ ਕਿਸੇ ਦੀ। ਇਹ ਉਦੋਂ ਹੀ ਜਦੋਂ ਤੁਸੀਂ ਸਾਰੇ ਕੰਟੈਕਸਟ ਦੇ ਵਿੱਚ ਜਾਂ ਜਿਸ ਪ੍ਰਸੰਗ 'ਚ ਗੱਲ ਹੋ ਰਹੀ ਹੈ ਉਹਦੇ ਪਿਛੋਕੜ ਤੱਕ ਜਾ ਕੇ ਗੱਲ ਕਰਦੇ ਹੋ। ਭਾਵੇਂ ਕਈ ਵਾਰ ਸਾਡੇ ਸੈਗਮੈਂਟ ਲੰਬੇ ਹੁੰਦੇ ਨੇ ਔਰ ਕਈ ਵੀਰਾਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਵੀ ਬਹੁਤ ਕ੍ਰਿਸਪ ਹੋਏ ਤੇ ਜ਼ਿਆਦਾ ਚਾਂਸ ਹੁੰਦੇ ਨੇ, ਪਰ ਜਦੋਂ ਤੁਸੀਂ ਕਿਸੇ ਚੀਜ਼ ਦਾ ਜੈਨੇਸਿਸ, ਉਹਦਾ ਓਰੀਜਨ ਕੀ ਹੈ ਔਰ ਅਦਰਵਾਈਜ਼ ਉਸ ਦੀਆਂ ਇੰਪਲੀਕੇਸ਼ਨਸ ਕੀ ਨੇ, ਉਹਦੇ ਪਲੇਅਰ ਕੀ ਨੇ, ਇਸ ਕੰਟੈਕਸਟ ਨਾ ਰੱਖੋ ਤਾਂ ਫਿਰ ਇਹ ਜਿਵੇਂ ਪ੍ਰੋਟੈਸਟਸ ਕਵਰ ਕਰਨ ਦੇ ਲਈ ਸਾਊਂਡ ਬਾਈਟਸ ਹੁੰਦੇ ਨੇ, ਉਹਦੇ 'ਚ ਹੀ ਕਨਵਰਟ ਹੋ ਕੇ ਰਹਿ ਜਾਂਦਾ। ਔਰ ਇਹ ਅਫਸੋਸ ਦੀ ਗੱਲ ਹੈ ਕਿ ਜਿੱਥੇ ਅੱਜ ਦੀ ਯੰਗਰ ਜਨਰੇਸ਼ਨ ਖਾਸ ਤੌਰ ਤੇ ਉਹਨਾਂ ਦੇ ਕੋਲ ਨਵੀਂ ਟੈਕਨੋਲੋਜੀ ਹੈ, ਆਈਡੀਆਜ਼ ਵੀ ਨਵੇਂ ਨੇ, ਕੁਝ ਨਵਾਂ ਕਰਨਾ ਵੀ ਚਾਹੁੰਦੇ ਨੇ, ਪਰ ਦੋ ਤਿੰਨ ਚੀਜ਼ਾਂ ਜਿਸ ਦੀ ਬੜੀ ਵੱਡੀ ਕਮੀ ਹੈ ਔਰ ਉਹਨਾਂ ਦੇ ਵਿੱਚ ਇੱਕ ਜਿਹੜਾ ਹੈ ਉਹ ਅਟੈਂਸ਼ਨ ਸਪੈਨ ਦੀ ਕਮੀ ਹੋਣਾ, ਕਿ ਉਹ ਚਾਹੁੰਦੇ ਨੇ ਵੀ ਕੋਈ ਵੀ ਮੈਸੇਜ ਮਿੰਟ ਡੇਢ ਮਿੰਟ ਦੇ ਵਿੱਚ ਡਿਲੀਵਰ ਹੋਏ। ਸੋ ਮਿੰਟ ਡੇਢ ਮਿੰਟ ਦੇ ਵਿੱਚ ਤਾਂ ਤੁਸੀਂ ਜਿਹੜਾ ਕੋਈ ਵੀ ਕੰਟੈਕਸਟ ਹੈ, ਔਰ ਇਹੀ ਕਾਰਨ ਹੈ। ਔਰ ਦੂਸਰੀ ਗੱਲ, ਜਿਹੜਾ ਇੰਟਰਨੈਟ ਨੇ ਇੰਨੀ ਕੁ ਐਕਸੈਸ ਇਨਫੋਰਮੇਸ਼ਨ ਦੀ ਦੇ ਦਿੱਤੀ ਹੈ ਕਿ ਉਹ ਬਜਾਏ ਆਪਣੇ ਦਿਮਾਗ 'ਚ ਸਿਚੁਏਸ਼ਨ ਨੂੰ ਜਾਂ ਕਿਸੇ ਕੰਟੈਕਸਟ ਨੂੰ ਐਨਾਲਾਈਜ਼ ਕਰਨ ਦੇ ਉਹ ਗੂਗਲ ਜੀ ਮਹਾਰਾਜ ਦੇ ਉੱਤੇ ਜ਼ਿਆਦਾ ਰਿਲਾਈ ਕਰਦੇ ਨੇ। ਇਸ ਲਈ ਉਹਨਾਂ ਦੀ ਆਪਣੀ ਕ੍ਰੀਏਟਿਵ ਥਿੰਕਿੰਗ ਵੀ ਬਿਲਟ ਨਹੀਂ ਹੁੰਦੀ। ਔਰ ਕੁਝ ਚੀਜ਼ਾਂ ਜਿਹੜੀਆਂ ਨੇ, ਜਿਵੇਂ ਅੱਜ ਇੱਕ ਯੰਗਸਟਰ ਨੂੰ ਮੈਂ ਇਹ ਕਹਿ ਰਿਹਾ ਸੀ ਕਿ ਉਹ ਹੈੱਡਫੋਨ ਦੀ ਗੱਲ ਕਰ ਰਿਹਾ ਸੀ, ਮੈਂ ਕਿਹਾ ਕਿ ਵੀ ਅਸੀਂ ਇਹ ਰਿਅਲਾਈਜ਼ ਨਹੀਂ ਕਰਦੇ ਵੀ ਇਹਦੇ ਥੱਲੇ ਜਿਹੜੀ ਤੁਹਾਡੀ ਓਰੀਜਨਲ ਥਿੰਕਿੰਗ ਹੈ, ਜਦੋਂ ਤੁਸੀਂ ਬਾਹਰ ਨਿਕਲਦੇ ਹੋ, ਭਾਵੇਂ ਸ਼ੋਰ ਸ਼ਰਾਬਾ ਹੈ, ਟ੍ਰੇਨਾਂ ਦਾ ਹੈ, ਬੱਸਾਂ ਦਾ ਹੈ, ਗੱਡੀਆਂ ਦਾ ਹੈ, ਪਰ ਉਹਦੇ 'ਚ ਜਿੱਥੇ ਤੁਹਾਡਾ ਆਮ ਸੋਚ ਜਿਹੜੀਆਂ ਉਡਾਰੀਆਂ ਭਰਦੀ ਹੈ ਜਾਂ ਤੁਸੀਂ ਉਸ ਨੂੰ ਸੋਚਦੇ ਸੀ, ਉਹ ਸਾਰੇ ਐਕਸਪੀਰੀਅੰਸ ਤੋਂ ਇਹ ਜਨਰੇਸ਼ਨ ਬਿਲਕੁਲ ਜਿਹੜੀ ਹੈ ਉਹ ਬਿਰਵੀ ਹੁੰਦੀ ਜਾਂਦੀ ਹੈ। ਸਭ ਕੁਝ ਜਿਹੜਾ, ਔਰ ਜਿਹੜੇ ਐਕਸਰਸਾਈਜ਼ ਵੀ ਕਰ ਰਹੇ ਹੁੰਦੇ ਨੇ ਉਹ ਵੀ ਜਦੋਂ ਹੀ ਮਿਊਜ਼ਿਕ ਬੰਦ ਹੋ ਜਾਏ ਨਾਲ ਹੀ ਉਹਨਾਂ ਦਾ ਉਹ ਪੈਰ ਖੜੇ ਹੋ ਜਾਂਦੇ ਨੇ। ਸੋ ਕੁੱਲ ਮਿਲਾ ਕੇ ਇਹਦੇ ਨਾਲ ਜਿਹੜੀ ਕੁਦਰਤੀ ਸੋਚ, ਔਰ ਇਹੀ ਵੱਡਾ ਇੱਕ ਕਾਰਨ ਵੀ ਹੈ ਕਿ ਜਿਹੜੀ ਅਟੈਂਸ਼ਨ ਸਪੈਨ ਦੀ ਕਮੀ ਹੋਣਾ, ਬਿਲਕੁਲ ਉਹਨਾਂ ਨੂੰ ਬਲੈਂਕ ਹੋ ਜਾਂਦੇ ਨੇ ਜੇ ਉਹਨਾਂ ਦੇ ਕੋਲ ਉਹ ਗੈਜਟਸ ਦੇ ਉੱਤੇ ਉਂਗਲਾਂ ਨਹੀਂ ਮਾਰ ਰਹੇ, ਉਹ ਸਾਹਮਣੇ ਬੈਠ ਕੇ ਤੁਹਾਡੇ ਨਾਲ ਗੱਲ ਵੀ ਨਹੀਂ ਕਰ ਸਕਦੇ। ਔਰ ਇਸ ਲਈ ਕੋਈ ਐਵਰ ਲਾਸਟਿੰਗ ਇੰਪੈਕਟ ਵਾਲੇ ਕਨਸੈਪਟ ਵੀ ਉਹਨਾਂ ਦੇ ਅੰਦਰ ਨਹੀਂ ਬਣਦੇ, ਇਸ ਲਈ ਬਹੁਤ ਸਾਰੀਆਂ ਚੀਜ਼ਾਂ ਸ਼ੈਲੋ ਹੁੰਦੀਆਂ ਨੇ। ਸੋ ਮੈਨੂੰ ਇਹ ਜਿਹੜਾ ਕੁਇਕ ਸਾਊਂਡ ਬਾਈਟ ਪਾਰਟ ਜਿਹੜਾ ਕਦੇ ਵੀ ਪਸੰਦ ਨਹੀਂ ਰਿਹਾ। ਔਰ ਮੈਂ ਈਵਨ ਪ੍ਰੋਗਰਾਮ ਵੀ ਜਦੋਂ ਮੈਂ ਇੱਥੇ ਵੀ ਆਇਆ ਟੀਵੀ ਤੇ, ਹਾਲਾਂ ਉਹ ਸਾਊਂਡ ਬਾਈਟ ਵਾਲੇ ਪ੍ਰੋਗਰਾਮ ਵੀ ਨੇ, ਪਰ ਮੈਨੂੰ ਉਹੀ ਪਸੰਦ ਰਿਹਾ, ਉਹ ਕੋਈ ਟੈਡ ਕਾਪਲ ਦਾ ਹੋਏ ਜਾਂ ਚਾਰਲੀ ਰੋਜ਼ ਦਾ ਹੋਏ ਜਾਂ ਕਿਸੇ ਹੱਦ ਤੱਕ ਲੈਰੀ ਕਿੰਗ ਦਾ ਸੀ, ਜਿੱਥੇ ਕਿ ਤੁਸੀਂ ਹਰ ਸਿਚੁਏਸ਼ਨ ਦਾ ਕੰਟੈਕਸਟ, ਅੱਗਾ ਪਿੱਛਾ, ਉਸ ਦੀ ਗੱਲ ਕਰਦੇ ਹੋ ਔਰ ਉਹਦੇ 'ਚ
ਫਿਰ ਤੁਹਾਨੂੰ ਕਿਸੇ ਗੱਲ ਨੂੰ ਸਮਝਣ ਦੇ ਵਿੱਚ ਦਿੱਕਤ ਨਹੀਂ ਹੁੰਦੀ ਇੱਕ ਵਾਰ ਜੇ ਕਨਸੈਪਟ ਕਲੀਅਰ ਹੋ। ਔਰ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਕਈਆਂ ਨੂੰ ਲੱਗਾ ਹੋਏਗਾ ਕਿ ਜੀ ਇਹ CBI ਦੇ ਦੋਨੋਂ ਹੀ ਆਫੀਸ਼ੀਅਲ ਜਿਹੜੇ ਨੇ, ਇੱਕ ਡਾਇਰੈਕਟਰ ਹੈ ਇੱਕ ਸਪੈਸ਼ਲ ਡਾਇਰੈਕਟਰ ਹੈ, ਆਲ ਆਫ ਅ ਸਡਨ ਕੀ ਹੋਇਆ ਕਿ ਇੱਕ ਦੂਜੇ ਦੇ ਖਿਲਾਫ ਉਹਨਾਂ ਨੇ ਕਰਪਸ਼ਨ ਦੇ ਚਾਰजेस ਲਾਏ ਔਰ ਮੋਦੀ ਸਰਕਾਰ ਨੇ ਦੋਨਾਂ ਨੂੰ ਹੀ ਜਿਹੜਾ ਲੌਂਗ ਲੀਵ ਤੇ ਭੇਜ ਕੇ ਜਿਹੜਾ ਇੱਕ ਹੋਰ ਜੂਨੀਅਰ ਸੀ ਉਹਨੂੰ CBI ਦਾ ਇੰਚਾਰਜ ਲਾ ਦਿੱਤਾ ਜੀ। ਹੁਣ ਗੱਲ 2019 ਦੀਆਂ ਪਾਰਲੀਮਾਨੀ ਚੋਣਾਂ ਦੇ ਕੰਟੈਕਸਟ ਦੇ ਵਿੱਚ ਅਸੀਂ ਕਰ ਰਹੇ ਹਾਂ, ਜਦੋਂ ਅਸੀਂ ਰਿਪੀਟਡਲੀ ਇਹ ਗੱਲ ਕਹਿੰਦੇ ਹਾਂ ਕਿ ਵੀ ਇਹ ਚੋਣਾਂ ਇਹਨਾਂ ਨੇ ਬਾਈ ਹੁੱਕ ਔਰ ਬਾਈ ਕਰੁਕ ਜੀ ਵਾਇਲੈਂਸ ਕਰਨੀ ਪੈਂਦੀ ਹੈ। ਇਹਨਾਂ ਦੀਆਂ ਇਲੈਕਟ੍ਰੋਨਿਕ ਮਸ਼ੀਨਾਂ ਦੇ ਉੱਤੇ ਪਹਿਲੇ ਹੀ ਸਵਾਲੀਆ ਨਿਸ਼ਾਨ ਨੇ। ਨੇੜੇ ਜੇ ਆ ਕੇ ਮੁਸਲਮਾਨਾਂ ਦਾ, ਈਸਾਈਆਂ ਦਾ ਜਾਂ ਸਿੱਖਾਂ ਦਾ ਜਾਂ ਦਲਿਤਾਂ ਦਾ ਵੱਡੇ ਪੈਮਾਨੇ ਤੇ ਕਤਲੇਆਮ ਕਰਕੇ ਉਹਨਾਂ ਨੂੰ ਹੀ ਦੇਸ਼ ਤੋੜਨ ਦਾ ਜ਼ਿੰਮੇਵਾਰ ਦੱਸ ਕੇ ਜਾਂ ISI ਦੇ ਖਾਤੇ 'ਚ ਪਾ ਕੇ ਪਾਕਿਸਤਾਨ ਦੇ ਸਿਰ ਮੜ ਕੇ ਇਹਨਾਂ ਦੀ ਜਿਹੜੀ ਪੋਲਰਾਈਜੇਸ਼ਨ ਪ੍ਰੋਸੈਸ ਕੰਪਲੀਟ ਹੁੰਦੀ ਹੈ ਉਹ ਕਰਨਗੇ। ਔਰ ਇਹਨਾਂ ਨੇ ਜਿਹੜੀ ਅੱਜ ਤੋਂ 6 ਮਹੀਨੇ ਪਹਿਲਾਂ ਜਿਸ ਗੱਲ ਦੀ ਪੋਸਿਬਿਲਿਟੀ ਲੱਗਦੀ ਸੀ ਕਿ ਕੋਈ ਜੁਆਇੰਟ ਫਰੰਟ ਇਹਨਾਂ ਦੇ ਖਿਲਾਫ ਖੜਾ ਹੋ ਸਕਦਾ ਹੈ, ਤੁਸੀਂ ਦੇਖੋ ਵੀ ਇਹਨਾਂ ਨੇ ਕਿਵੇਂ ਕਲੈਵਰਲੀ ਉਹਨਾਂ ਨੂੰ ਖਿਲਾਰਿਆ, ਕਿਵੇਂ ਮਾਇਆਵਤੀ ਨੇ ਡਿਸਟੈਂਸ ਕੀਤਾ ਹੈ, ਕਿਵੇਂ ਹੁਣ ਸ਼ਰਦ ਪਵਾਰ ਮਹਾਰਾਸ਼ਟਰ ਦੇ ਵਿੱਚ ਇਸ ਕਿਸਮ ਦੀਆਂ ਗੱਲਾਂ ਕਰ ਰਿਹਾ ਹੈ, ਤੇਲੰਗਾਨਾ ਦੇ ਵਿੱਚ ਜਿਹੜਾ ਰਾਜੇਸ਼ਵਰਾ ਰਾਓ ਉਹ ਇਹਨਾਂ ਦੇ ਵੱਲ ਝੁਕ ਰਿਹਾ ਹੈ। ਔਰ ਇਹੀ ਹਾਲ ਜਿਹੜਾ ਹੈ ਮਮਤਾ ਬੈਨਰਜੀ 'ਚ ਵੀ ਕੋਈ ਜ਼ੀਲ ਨਹੀਂ ਲੱਗਦੀ ਹੈ ਕਿ ਕਰਨ ਦਾ। ਸੋ ਇਹ ਸਾਰੀ ਸਟ੍ਰੈਟਜੀ ਦੇ ਲਈ ਇਹ ਜਿਹੜੀਆਂ ਏਜੰਸੀਆਂ ਇਹਨਾਂ ਨੇ ਖੜੀਆਂ ਕੀਤੀਆਂ ਹੋਈਆਂ ਨੇ, ਉਹ ਇੰਟੈਲੀਜੈਂਸ ਬਿਊਰੋ ਹੋਏ, ਉਹ CBI ਹੋਏ, ਇਸ ਨੂੰ ਇਸਤੇਮਾਲ ਕਰਦੇ ਨੇ। ਸੋ ਜ਼ਾਹਰ ਹੈ ਕਿ ਕਈ ਵਾਰ ਹਰ ਕਰਪਟ ਸਿਸਟਮ ਦੇ ਵਿੱਚ ਵੀ ਕੋਈ ਇੱਕ ਅੱਧਾ ਬੰਦਾ ਐਸਾ ਨਿਕਲ ਆਉਂਦਾ ਹੈ, ਆਲੋਕ ਵਰਮਾ ਵਰਗਾ, ਜਿਹੜਾ ਆਪਣੇ ਤੌਰ ਦੇ ਉੱਤੇ ਕੋਈ ਨਾ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਸ ਨੂੰ ਫਿਰ ਆਸਥਾਨੇ ਵਰਗਾ, ਜਿਹਨੂੰ ਕਿ ਗੁਜਰਾਤ ਕਾਡਰ ਦਾ IPS, ਜਿਹਨੂੰ ਮੋਦੀ ਔਰ ਅਮਿਤ ਸ਼ਾਹ ਨੇ ਉੱਥੇ ਪੂਰੀ ਤਰ੍ਹਾਂ ਵਰਤਿਆ। ਗੋਦਰਾ ਕਾਂਡ ਜਿਹੜਾ ਇਹਨਾਂ ਦੇ ਹੀ ਕਹਿਣ ਮੁਤਾਬਕ ਕਾਂਡ ਸੀ, ਆਪ ਇਹਨਾਂ ਨੇ ਕਰਵਾਇਆ ਔਰ ਉਹ ਮੁਸਲਮਾਨਾਂ ਦੇ ਸਿਰ ਮੜ ਕੇ ਜਿਵੇਂ 2002 ਚ ਮੁਸਲਮਾਨਾਂ ਦਾ ਕਤਲੇਆਮ ਕੀਤਾ, ਉਹਦੀ ਇਨਵੈਸਟੀਗੇਸ਼ਨ ਦਾ ਵੀ ਇਹੀ ਇੰਚਾਰਜ ਸੀ। ਇਹਨੂੰ CBI ਦੇ ਵਿੱਚ ਸਪੈਸ਼ਲ ਡਾਇਰੈਕਟਰ ਦੇ ਤੌਰ ਤੇ ਲੈ ਕੇ ਵੀ ਮੋਦੀ ਆਇਆ ਔਰ ਜੋ ਵਿਰੋਧੀਆਂ ਦੇ ਖਿਲਾਫ ਜਿਵੇਂ ਵਰਤਿਆ CBI ਨੂੰ ਔਰ ਆਉਣ ਵਾਲੇ ਦਿਨਾਂ 'ਚ ਵੀ ਵਰਤਣ ਦੀ ਲਾਈਨ ਸੀ। ਸੋ ਇਸ ਕਿਸਮ ਦੀ ਗੱਲ ਸਾਹਮਣੇ ਆਈ ਹੈ। ਔਰ ਇਹ ਅੱਜ ਹੀ ਜਦੋਂ ਅਸੀਂ ਦੇਖਦੇ ਹਾਂ ਕਿ ਸੁਪਰੀਮ ਕੋਰਟ ਦੇ ਵਿੱਚ ਦੋ ਜਿਹੜੇ ਸੀਨੀਅਰ BJP ਦੇ ਲੀਡਰ, ਜਿਨ੍ਹਾਂ ਦੇ ਵਿੱਚ ਯਸ਼ਵੰਤ ਸਿਨਹਾ ਜਿਹੜਾ ਕਿ ਖੁਦ IAS ਰਿਟਾਇਰਡ ਔਰ ਵਾਜਪਾਈ ਦੀ ਸਰਕਾਰ ਵੇਲੇ ਉਹ ਵਿਦੇਸ਼ ਮੰਤਰੀ ਵੀ ਸੀ, ਫਾਈਨੈਂਸ ਮਿਨਿਸਟਰ ਵੀ ਸੀ, ਵੈਰੀ ਕੈਪੇਬਲ ਮੈਨ, ਔਰ ਅਰੁਣ ਸ਼ੌਰੀ ਜਿਹੜਾ ਪੱਕਾ ਜਰਨਲਿਸਟ, ਇੰਡੀਅਨ ਐਕਸਪ੍ਰੈਸ ਗਰੁੱਪ ਦਾ ਵੀ ਹੈਡ ਸੀ, ਦੋਨੋਂ ਹੀ ਅਜੇ ਵੀ BJP 'ਚ ਨੇ। ਉਹਨਾਂ ਨੇ ਪ੍ਰਸ਼ਾਂਤ ਭੂਸ਼ਣ ਜਿਹਨੇ ਬਹੁਤ ਸਾਰੇ ਜਿਹੜੀ ਹੈ ਕਰਪਸ਼ਨ ਦੇ ਕੇਸਿਸ ਨੂੰ ਉਹ ਹਮੇਸ਼ਾ ਸੁਪਰੀਮ ਕੋਰਟ 'ਚ ਜਨਹਿਤ ਪੈਟੀਸ਼ਨ ਪਬਲਿਕ ਇੰਟਰਸਟ ਲਿਟੀਗੇਸ਼ਨ ਕਰਦਾ, ਉਹਦੇ ਲਈ ਪ੍ਰਸ਼ਾਂਤ ਭੂਸ਼ਣ ਰਾਹੀਂ ਇਹਨਾਂ ਦੋਨਾਂ ਨੇ, ਯਸ਼ਵੰਤ ਸਿਨਹਾ ਨੇ ਔਰ ਅਰੁਣ ਸ਼ੌਰੀ ਨੇ, ਜਿਹੜਾ ਇਹ ਪੈਟੀਸ਼ਨ ਕੀਤੀ ਹੈ ਕਿ ਵੀ ਇਹ ਜਿਹੜੀ ਰਾਫੇਲ ਡੀਲ ਹੈ, ਇਹ ਕਿ ਸਾਨੂੰ ਸ਼ੱਕ ਹੈ ਕਿ ਜਿਹੜਾ CBI ਦੇ ਡਾਇਰੈਕਟਰ ਆਲੋਕ ਵਰਮਾ ਨੂੰ ਭੇਜਿਆ ਗਿਆ ਉਹ ਜਿਹੜੀ ਹੈ ਡਾਕੂਮੈਂਟੇਸ਼ਨ ਇਕੱਠੀ ਕਰ ਰਿਹਾ ਸੀ ਇਨਵੈਸਟੀਗੇਸ਼ਨ ਲਈ, ਔਰ ਇਹਦੇ 'ਚ ਮੋਦੀ ਦਾ ਕੀ ਰੋਲ ਹੈ ਇਸ ਦੀ ਜਿਹੜੀ ਹੈ ਉਹ ਪੜਤਾਲ ਕੀਤੀ ਜਾਣੀ ਚਾਹੀਦੀ। ਦੂਸਰੇ ਪਾਸੇ ਆਲੋਕ ਵਰਮਾ ਖੁਦ ਵੀ ਸੁਪਰੀਮ ਕੋਰਟ 'ਚ ਪਹੁੰਚ ਗਿਆ, ਉਸ ਦੀ ਜਿਹੜੀ ਉਹਨੂੰ ਲੌਂਗ ਲੀਵ ਤੇ ਭੇਜਿਆ, ਉਹ ਫਰਾਈਡੇ ਨੂੰ ਉਹਨਾਂ ਨੇ ਹੀਅਰਿੰਗ ਕਰਨੀ ਹੈ। ਸੋ ਕੁੱਲ ਮਿਲਾ ਕੇ ਇਸ ਦਾ ਸਬੰਧ ਵੀ ਜਿਹੜਾ ਹੈ ਇਹ ਜਿਹੜਾ CBI ਦਾ ਬਲੱਡ ਬਾਥ ਹੈ 2019 ਦੀਆਂ ਪਾਰਲੀਮਾਨੀ ਚੋਣਾਂ ਦੇ ਲਈ ਹੈ, ਕਿਉਂਕਿ ਉਸ ਤੋਂ ਪਹਿਲਾਂ ਜੇ ਕੋਈ ਵੀ ਮੋਦੀ ਦੇ ਖਿਲਾਫ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਰਾਫੇਲ ਡੀਲ ਦੇ ਵਿੱਚ ਜਿੱਥੇ ਕਿ 65,000 ਕਰੋੜ ਰੁਪਏ ਦਾ ਫਾਇਦਾ ਮੋਦੀ ਨੇ ਆਪਣੇ ਯਾਰ ਅਨਿਲ ਅੰਬਾਨੀ ਨੂੰ, ਜਿਹਦੀ ਰਿਲਾਇੰਸ ਕੰਪਨੀ ਨੇ ਸੂਈ ਵੀ ਨਹੀਂ ਬਣਾਈ ਹੋਈ, ਔਰ ਇਸ ਦੇ ਉਲਟ ਜਿਹੜੀ ਕਿ ਐਰੋਨੌਟਿਕਸ ਬਿਲਡ ਕਰਨ ਵਾਲੀ ਸਰਕਾਰੀ ਕੰਪਨੀ ਜਿਹਨੇ ਪਿਛਲੇ ਕਈ ਦਹਾਕਿਆਂ 'ਚ ਭਾਰਤ ਦੀ ਪ੍ਰੋਡਕਸ਼ਨ ਹੀ ਉਹਨਾਂ ਕੋਲ ਸੀ, ਉਹਨੂੰ ਪਾਸੇ ਕਰਕੇ ਅਖੀਰਲੇ ਆਵਰ ਦੇ ਉੱਤੇ ਅਨਿਲ ਅੰਬਾਨੀ ਨੂੰ ਔਰ ਉਹਦਾ ਔਰਲੈਂਡੋ ਫਰਾਂਸ ਦੇ ਪ੍ਰੈਜ਼ੀਡੈਂਟ ਨੇ ਇਹਨੂੰ ਐਡਮਿਟ ਕੀਤਾ, ਫ੍ਰੈਂਚ ਮੀਡੀਆ ਨੇ ਸਾਹਮਣੇ ਲਿਆਂਦਾ। ਸੋ ਇਹਦੇ ਥੱਲੇ ਜਿਹੜਾ ਹੈ ਉਹ ਫਸ ਗਿਆ, ਉਹਦੇ 'ਚ ਕੋਈ ਸ਼ੱਕ ਨਹੀਂ ਹੈ। ਜਿਹੜੇ ਕੁਝ ਇੰਡੀਪੈਂਡੈਂਟ ਪੋਲ ਵੀ ਹੋਏ ਨੇ ਲੋਕਾਂ ਦੇ, 80% ਲੋਕਾਂ ਦਾ ਕਹਿਣਾ ਹੈ ਕਿ ਰਾਫੇਲ ਡੀਲ ਦੇ ਵਿੱਚ ਮੋਦੀ ਕਰਪਟ ਹੈ, ਔਰ ਹੋਰ ਕਿੰਨੀਆਂ ਕਰਪਸ਼ਨਸ ਨੇ। ਹਾਲਾਂ ਮੈਂ ਉਹ ਰਾਹੁਲ ਗਾਂਧੀ ਦੀ ਸਟੇਟਮੈਂਟ ਬਾਅਦ 'ਚ ਡਿਸਕਸ ਕਰਦੇ ਕਿ ਜਿਹੜੇ 5 ਭੱਜੇ ਨੇ ਭਗੌੜੇ ਉਹ ਕਿਵੇਂ ਮੋਦੀ ਲਈ ਕੀ ਕਰ ਰਹੇ ਨੇ। ਲੇਕਿਨ ਪਹਿਲਾ ਪਾਰਟ ਮੈਂ ਸਮਝਦਾ ਵੀ ਬਹੁਤ ਵਾਰ ਹੁੰਦਾ ਹੈ ਵੀ ਤੁਸੀਂ ਪਹਿਲਾਂ
ਜਿਹੜਾ ਉਹ ਲੋਅਰ ਲੈਵਲ ਦੇ ਆਪਣੇ ਅਫੀਸ਼ੀਅਲਸ ਰਾਹੀਂ ਕੋਈ ਲੜਾਈ ਲੜਦੇ ਹੋ, ਫਿਰ ਤੁਹਾਨੂੰ ਲੱਗਦਾ ਹੈ ਕਿ ਵੀ ਸੀਰੀਅਸ ਹੋ ਗਈ ਗੱਲ, ਫਿਰ ਤੁਸੀਂ ਥੋੜਾ ਵੱਡਾ ਭੇਜਦੇ ਹੋ। ਫਿਰ ਇੱਕ ਸਟੇਜ ਹੁੰਦਾ ਹੈ ਵੀ ਤੁਸੀਂ ਆਪਣਾ ਜਿਹਨੂੰ ਮਹਾਰਥੀ ਕਹਿੰਦੇ ਨੇ, ਤੁਹਾਡਾ ਰੱਥ ਦਾ ਰਥਵਾਨ ਹੈ, ਉਹ ਤੁਸੀਂ ਮੈਦਾਨ ਦੇ ਵਿੱਚ ਉਤਾਰਦੇ ਹੋ ਕਿ ਉਹ ਤੁਹਾਡੇ ਲਈ ਐਡਵੋਕੇਸੀ ਕਰੇ। ਸੋ ਜ਼ਾਹਰ ਹੈ ਕਿ ਇਹ ਸਾਰਾ ਫੋਕਸ 2019 ਦੀਆਂ ਚੋਣਾਂ ਗ੍ਰੈਬ ਕਰਨਾ ਹੈ ਬੀਜੇਪੀ ਦਾ, ਆਰਐਸਐਸ ਦਾ, ਔਰ ਜਿਹੜੀ ਸੀਬੀਆਈ ਦੀ ਗੇਮ ਦਾ ਥੱਲੇ ਡਿੱਗਣਾ ਸੀ ਉਸ ਤੋਂ ਇੱਕਦਮ ਬਾਅਦ ਅਸੀਂ ਅੱਗੇ ਵੀ ਅਜੀਤ ਡੋਵਲ ਦਾ ਜ਼ਿਕਰ ਕੀਤਾ ਕਿ ਕਿਵੇਂ ਇੰਟੈਲੀਜੈਂਸ ਬਿਊਰੋ ਦਾ ਵੀ ਹੈੱਡ ਹੈ, ਰਾਹ ਦਾ ਵੀ ਹੈੱਡ ਹੈ, ਜਾਂ ਜਿਵੇਂ ਕਿਸੇ ਨੇ ਇਹਨੂੰ ਪੁੱਟ ਕੀਤਾ ਸੀ ਕਿ ਇਸ ਵੇਲੇ ਹੀ ਇਜ਼ ਮੋਰ ਪਾਵਰਫੁਲ ਦੈਨ ਈਵਨ ਮੋਦੀ, ਕਿਉਂਕਿ ਉਹ ਕਿੰਗ ਮੇਕਰ ਹੈ ਇਸ ਵੇਲੇ ਸਾਰੀਆਂ ਏਜੰਸੀਆਂ, ਔਰ ਈਵਨ ਪਲੈਨਿੰਗ ਕਮਿਸ਼ਨ ਦੇ ਵਿੱਚ ਵੀ ਉਹਨੂੰ ਵਾਰਡ ਦਿੱਤਾ ਹੈ ਔਰ ਦੂਸਰੇ 'ਚ ਵੀ ਹੈ। ਔਰ ਹੁਣ ਜਦੋਂ ਕਿ ਇਹ ਮੋਦੀ ਦਾ ਜਿਹੜਾ ਉਸ ਦੀ ਨਈ ਹੈ ਉਹ ਡਗਮਗਾ ਰਹੀ ਹੈ, ਔਰ ਖ਼ਾਸ ਤੌਰ ਤੇ ਇਸ ਪਾਰਟ ਨੇ, ਔਰ ਜੇ ਸੁਪਰੀਮ ਕੋਰਟ ਦੇ ਵਿੱਚ ਕੋਈ ਥੋੜੀ ਬਹੁਤ ਰਾਹਤ ਆਲੋਕ ਵਰਮੇ ਨੂੰ ਮਿਲ ਗਈ, ਹਾਲਾਂਕਿ ਆਇਆ ਵੀ ਉਹਦੀ ਐਬਸੈਂਸ 'ਚ 11 ਦੇ ਕਰੀਬ ਇੰਪੋਰਟੈਂਟ ਫਾਈਲਸ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਬੂਤ ਇਕੱਠੇ ਕਰ ਰਿਹਾ ਸੀ ਕਿ ਵੀ ਇਹ ਰਾਫੇਲ ਡੀਲ 'ਚ ਕੀ ਹੈ, ਔਰ ਹੋਰ ਵੀ, ਕਿਉਂਕਿ ਜਿਹੜਾ ਉਹ ਸਨਾਥਾ ਕਿ ਸਨਾਥਾ ਕੌਣ ਹੈ, ਉਹ ਸੀ ਉਹ ਕਰਪਟ ਬੰਦਾ, ਉਹ ਨਾਲ ਦੀ ਨਾਲ ਹੋਰ ਕੋਈ ਉਹਨੇ ਰੈਕਟ ਵੀ ਚਲਾਇਆ ਹੋਇਆ ਸੀ, ਵਸੂਲੀ ਰੈਕਟ ਜਿਹਨੂੰ ਕਿਹਾ। ਪਰ ਮੇਨ ਮੁੱਦਾ ਜਿਹੜਾ ਸੀ ਕਿ ਵੀ ਅਮਿਤ ਸ਼ਾਹ ਔਰ ਮੋਦੀ ਦੀਆਂ ਜਿਹੜੀਆਂ ਇਹ ਬੇਈਮਾਨੀਆਂ ਨੇ ਉਹਨਾਂ ਦੇ ਉੱਤੇ ਉਹਦੀ ਅੱਖ ਸੀ ਆਲੋਕ ਵਰਮਾ ਦੀ, ਔਰ ਜ਼ਾਹਰਾ ਤੌਰ ਦੇ ਉੱਤੇ ਉਸ ਨੂੰ ਉੱਥੋਂ ਭਜਾਉਣ ਦੀ ਲਾਈਨ ਜੇ ਸੁਪਰੀਮ ਕੋਰਟ ਨੇ ਕੋਈ ਰਾਹਤ ਦਿੱਤੀ। ਪਰ ਮੈਂ ਜਦੋਂ ਅੱਜ ਅਜੀਤ ਡੋਵਲ ਦੀ ਸਟੇਟਮੈਂਟ ਦੇਖੀ, ਮੈਂ ਕਿਹਾ ਜੀ ਇਹਨਾਂ ਨੇ ਹੁਣ ਆਪਣਾ ਮਹਾਰਥੀ ਜਿਹੜਾ ਹੈ ਉਹ ਮੈਦਾਨ ਦੇ ਵਿੱਚ ਉਤਾਰ ਦਿੱਤਾ, ਔਰ ਇਹ ਸਟੇਟਮੈਂਟ ਜਿਹੜੀ ਸਾਰੇ ਮੀਡੀਆ ਨੇ, ਜ਼ਾਹਰ ਹੈ ਜਦੋਂ ਇਸ ਕਿਸਮ ਦਾ ਬੰਦਾ ਬੋਲਦਾ ਹੈ ਤੇ ਫਿਰ ਚਾਰੇ ਪਾਸੇ ਖਬਰ ਤਾਂ ਬਣਨੀ ਹੈ, ਬਣਾਣੀ ਹੈ ਉਹਨਾਂ ਨੇ। ਔਰ ਇਹ ਹੈ ਇੰਡੀਆ ਨੀਡਸ ਸਟਰੋਂਗ ਸਟੇਬਲ ਗਵਰਨਮੈਂਟ ਫॉर अनदर 10 years ਸੇਜ਼ ਡੋਵਲ। ਹੁਣ ਤੋਂ ਇਹ ਇੰਟੈਲੀਜੈਂਸ ਦਾ ਬੰਦਾ ਹੈ, ਇਹ ਕੋਈ ਪੋਲੀਟੀਕਲ ਲੀਡਰ ਨਹੀਂ ਹੈ, ਪਰ ਇਹ ਹੁਣ ਮੋਦੀ ਦੇ ਲਈ ਜਿਹੜਾ ਬੈਟ ਕਰ ਰਿਹਾ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਵੀ ਜੇ ਤੁਸੀਂ ਭਾਰਤ ਨੂੰ ਦੁਨੀਆ ਦੇ ਵਿੱਚ ਤਰੱਕੀ ਯਾਫਤਾ ਦੇਸ਼ ਔਰ ਜੋ ਝੂਠ ਇਹਨਾਂ ਨੇ ਬਿਲਟ ਕੀਤਾ ਹੈ ਦੇਖਣਾ ਚਾਹੁੰਦੇ ਹੋ, ਤੇ ਇਹ 5 ਸਾਲ ਨਹੀਂ, ਉਹ ਮੋਦੀ ਦੇ ਲਈ 10 ਸਾਲ ਮੰਗਦਾ ਕਿ ਵੀ ਉਹਨੂੰ ਜਿਹੜਾ ਭਾਰਤ ਨੂੰ ਜੇ 10 ਸਾਲ, ਔਰ ਉਹਦੇ 'ਚ ਉਹਨੇ ਜਿਹੜਾ ਓਕੇਜ਼ਨ ਵੀ ਹੈ ਕਿਉਂਕਿ ਉਹ ਵੀ ਇਹਨਾਂ ਦਾ ਹੀ ਜਿਹੜਾ ਆਲ ਇੰਡੀਆ ਰੇਡੀਓ ਹੈ ਉਹਦੇ ਦੇ ਉੱਤੇ ਉਹਨਾਂ ਨੇ ਇੱਕ ਸਰਦਾਰ ਪਟੇਲ ਮੈਮੋਰੀਅਲ ਲੈਕਚਰ, ਹੁਣ ਪਟੇਲ ਵੀ ਇਹਨਾਂ ਦੇ ਉਸ ਹਿੰਦੂਤਵੀ ਏਜੰਡੇ ਨੂੰ ਸੂਟ ਕਰਦਾ ਹੈ, ਉਹਦਾ ਦੁਨੀਆ 'ਚ ਸਭ ਤੋਂ ਵੱਡਾ ਬੁੱਤ ਬਣਾਉਣ ਦਾ ਵੀ ਉਹਨੇ ਉਦਘਾਟਨ ਕਰਨਾ ਹੈ ਮੋਦੀ ਨੇ, ਔਰ ਸਾਰੀ ਗੱਲ ਇਹਨੂੰ ਪਟੇਲ ਦਾ ਜਾਨਸ਼ੀਨ ਹੀ ਸਾਬਤ ਕਰ ਰਹੇ ਨੇ ਕਿ ਜਿਵੇਂ ਪਟੇਲ ਜਿਹਨੂੰ ਲੋਹ ਪੁਰਸ਼ ਦਾ ਆਪ ਹੀ ਖਿਤਾਬ ਦਿੱਤਾ, ਆਪ ਹੀ ਸਰਦਾਰ ਬਣਾਤਾ, ਉਹਦਾ ਗੰਜਾ ਸਿਰ ਤੇ ਇੱਕ ਵਾਲ ਵੀ ਨਹੀਂ ਸੀ, ਔਰ ਉਹਨੂੰ ਆਇਰਨ ਮੈਨ, ਔਰ ਇਹ ਮੋਦੀ ਦਾ ਵੀ ਜਿਹੜਾ ਇੱਕ ਇਹਨੂੰ ਸੂਡੋ ਟਾਈਟਲ ਦਿੱਤਾ ਹੈ ਆਇਰਨ ਮੈਨ। ਔਰ ਇਹਦੇ 'ਚ ਜਿਹੜਾ ਪਟੇਲ ਮੈਮੋਰੀਅਲ ਲੈਕਚਰ ਆਲ ਇੰਡੀਆ ਰੇਡੀਓ ਨੇ ਆਰਗੇਨਾਈਜ਼ ਕੀਤਾ, ਔਰ ਉਹਦਾ ਜਿਹੜਾ ਥੀਮ ਰੱਖਿਆ ਹੈ ਡ੍ਰੀਮ ਇੰਡੀਆ 2030 ਅਵੋਇਡਿੰਗ ਦਾ ਪਿਟਫਾਲਸ। ਹੁਣ 2019 'ਚ ਜੇ ਇਹ ਕੈਰੀ ਕਰਦੇ ਨੇ ਇਲੈਕਸ਼ਨਾਂ ਜਿੱਤਦੇ ਨੇ, ਸੋ ਜ਼ਾਹਰ ਹੈ 10 ਸਾਲ 2030 ਤੱਕ ਉਹ ਕਹਿੰਦੇ ਜੀ ਜਿਹੜੇ ਟੋਏ ਨੇ ਉਹਨਾਂ ਤੋਂ ਬਚ ਕੇ। ਔਰ ਉਹਦੇ 'ਚ ਜਿਹੜੀ ਉਹਨੇ ਗੱਲ ਕਹੀ ਉਹ ਸਮਝਣ ਵਾਲੀ ਹੈ ਕਿ ਮਹਾਰਥੀ ਤੋਂ ਹੁਣ ਇਹ ਕੀ ਕਰਵਾਉਣਾ ਚਾਹੁੰਦੇ ਨੇ। ਅੰਡਰਸਕੋਰਿੰਗ that India needs a strong and stable government for the next 10 years and not unstable arrangements to emerge as a leading power, National Security Advisor Ajit Doval on Thursday advocated taking tough decisions in the interest of the country, shunning populist measures and countering false narratives being peddled in the country. ਉਹਨੂੰ ਪੁੱਛੋ ਕਿ false narrative ਕੌਣ ਦੇ ਰਿਹਾ? ਇਹੀ ਅਜੀਤ ਡੋਵਲ ਦੀ ਫੌਜ ਜਿਹੜੀ ਉਹਨੇ ਬਿਠਾਈ ਹੋਈ ਹੈ ਇੰਟਰਨੈਟ ਦੇ ਉੱਤੇ, ਜਿਹਨੂੰ ਅਮਿਤ ਸ਼ਾਹ ਕਹਿ ਰਿਹਾ ਹੈ ਕਿ ਜੀ ਸਾਡਾ ਤੇ ਇੰਨੇ ਮਿਲੀਅਨ ਦਾ ਇੱਕੋ ਹੀ WhatsApp ਗਰੁੱਪ ਹੈ, ਅਸੀਂ 8 ਵਜੇ ਸਵੇਰੇ ਨਾਸ਼ਤੇ ਦੇ ਨਾਲ ਹੀ ਉਹਨਾਂ ਨੂੰ ਝੂਠ ਪਰੋਸ ਦਿੰਨੇ, ਮੈਸੇਜ ਜਿਹੜਾ ਉਹ ਚਲਾ ਜਾਂਦਾ। ਹੁਣ ਇਸੇ ਅਜੀਤ ਡੋਵਲ ਦਾ ਰਿਸ਼ਤੇਦਾਰ ਕੁਲਭੂਸ਼ਣ ਯਾਦਵ ਜਿਹੜਾ ਬਲੋਚਿਸਤਾਨ ਦੇ ਵਿੱਚ ਜੋ ਜਾ ਕੇ ਉੱਥੇ ਕਿੰਨੇ ਸੈਂਟਰ ਉਹਨੇ ਖੜੇ ਕੀਤੇ, ਉੱਥੇ ਹਿੰਸਾ ਕਰਵਾਈ, ਸਕੂਲਾਂ ਦੇ ਵਿੱਚ ਬਲਾਸਟ, ਜਿਹੜੀਆਂ ਮਜ਼ਾਰਾਂ ਦੇ ਉੱਤੇ, ਕਬਰਗਾਹਾਂ ਦੇ ਉੱਤੇ, ਔਰ ਜਦੋਂ ਦਾ ਉਹ ਫੜਿਆ ਗਿਆ ਬਲੋਚਿਸਤਾਨ ਸ਼ਾਂਤ ਹੈ। ਔਰ ਇਸੇ ਤਰ੍ਹਾਂ ਫੌਜ ਦਾ ਮੁਖੀ ਰਾਵਤ ਜਿਹੜਾ ਅਗੇਨ ਇਹਦਾ ਰਿਸ਼ਤੇਦਾਰ ਹੈ, ਉਹ ਉਹਦੇ ਰਾਹੀਂ ਸੋ ਫਾਲਸ ਨੈਰੇਟਿਵ ਵੀ ਇਹ ਕ੍ਰੀਏਟ ਕਰ ਰਹੇ ਨੇ, ਫਾਲਸ ਐਕਸ਼ਨ ਵੀ, ਔਰ ਖੁਦ ਵੀ ਜਿਵੇਂ ਅਜੀਤ ਡੋਵਲ ਨੇ ਕਲੇਮ ਕੀਤਾ ਜੀ ਕਿ ਕਿਵੇਂ
ਉਹਨੇ ਆਪਰੇਸ਼ਨ ਬਲੈਕ ਥੰਡਰ ਜਿਹਦਾ ਇਹਨਾਂ ਨੇ ਨਾਂ ਦਿੱਤਾ ਸੀ ਕਿ ਦਰਬਾਰ ਸਾਹਿਬ 'ਚ ਉਹਨੇ ਆਪਣਾ ਇਹ ਫਾਲਸ ਇੰਪ੍ਰੈਸ਼ਨ ਕਿ ਮੈਂ ਰਿਕਸ਼ਾ ਚਲਾਉਂਦਾ ਸੀ ਅੰਮ੍ਰਿਤਸਰ, ਪਰ ਮੈਂ ਉਹਨਾਂ ਨੂੰ ਅੰਦਰ ਜਿਹੜੇ ਜੁਝਾਰੂ ਸੀ ਉਹਨਾਂ ਨੂੰ ਮੈਂ ਦਿੱਤਾ ਕਿ ਮੈਂ ISI ਦਾ ਕਰਨਲ ਹੈ ਔਰ ਮੈਂ ਮਦਦ ਕਰ ਰਿਹਾ ਔਰ ਕਿਵੇਂ ਮੈਂ ਉਹ ਸਾਰੇ ਆਪਰੇਸ਼ਨ ਨੂੰ ਕੀਤਾ ਔਰ ਪੰਜਾਬ 'ਚ ਜਿਹੜਾ ਮਿਲੀਟੈਂਸੀ ਆ ਉਹਦਾ ਲੱਕ ਤੋੜਿਆ। ਜਿਹੜਾ ਇਸ ਲੈਵਲ ਦਾ ਡਿਸੈਪਟਿਵ ਬੰਦਾ ਹੈ ਉਹ ਜਿਹੜਾ ਉਹ ਲੈਕਚਰ ਕਰ ਰਿਹਾ ਉੱਥੇ ਕਿ ਜੀ ਇਹ ਜਿਹੜਾ ਹੁਣ ਟਫ ਡਿਸੀਜਨ ਕੀ ਹੈ ਕਿ ਜੇ ਇਹਨਾਂ ਨੂੰ ਵੈਸੇ ਤਾਂ ਜਿਵੇਂ ਅਰੁਣ ਸ਼ੌਰੀ ਔਰ ਦੂਸਰਿਆਂ ਨੇ ਕਿਹਾ ਕਿ ਈਵਨ ਜਿਹੜਾ ਕੰਮ ਇੰਦਰਾ ਗਾਂਧੀ ਨੇ ਐਮਰਜੈਂਸੀ ਲਾ ਕੇ ਵੀ ਨਹੀਂ ਸੀ ਕੀਤਾ, ਅੱਜ ਜਿਹੜਾ ਫੀਅਰ ਦਾ ਮਾਹੌਲ ਕ੍ਰੀਏਟ ਕਰ ਦਿੱਤਾ ਹੋਇਆ ਹੈ, ਜਿਵੇਂ ਉਹ ਪੱਤਰਕਾਰਾਂ ਦੇ ਉੱਤੇ, ਦੂਸਰੇ ਐਕਟਿਵਿਸਟ ਦੇ ਉੱਤੇ, ਫ੍ਰੀ ਥਿੰਕਰਸ ਦੇ ਉੱਤੇ ਅਟੈਕ, ਵਾਇਲੈਂਸ, ਇਹ ਤਾਂ ਇੰਦਰਾ ਗਾਂਧੀ ਦੀ ਐਮਰਜੈਂਸੀ 'ਚ ਵੀ ਨਹੀਂ ਸੀ। ਔਰ ਇਹ ਜਿਹੜਾ ਅਜੇ ਕਿਹੜਾ ਟਫ ਡਿਸੀਜਨ ਲੈਣਾ और शनिंग पॉपुलिस्ट मेजर्स। पॉपुलिस्ट मेजर था मोदी के जी हर घर में चूल्हा जल गया, गैस हमने पहुंचा दी, हूँ कदे कहता हर घर में बल्ब जग जाएगा, हर एक के अकाउंट सबके अकाउंट खुल गए। हूँ ये जड़े ने ये पॉपुलिस्ट मेजर नहीं तो होर की ने। हालांकि ग्राउंड ते किसानां दी गिणती वध गई जिहड़े आत्म हत्या कर रहे ने, किवें जिहड़ा वो गरीब और अमीर दे विच पाड़ा वधे। हुण जिहड़ी उहदी एग्जैक्ट स्टेटमेंट कोट अनकोट दे विच है, इंडिया नीड्स ए स्ट्रॉन्ग स्टेबल एंड डिसाइसिव गवर्नमेंट फॉर द नेक्स्ट 10 years, let there be no doubt about it, to achieve its political, economic and strategic objective। कोई शक शुबा नहीं होना चाहिए कि 10 साल भारत नूं बहुत मजबूत सरकार चाहिए है। और उहदे च उन्हें कहा कि जिहड़ा strategic community thinking that strongest point also becomes the most vulnerable. The NSA argued that for India democracy is its strength and there is a need to preserve it। कौन डेमोक्रेसी दियां धज्जियां उड़ा रहा है खुद, और ये कह रहा है जी बहुत चंगी चीज़ है डेमोक्रेसी, बड़ी वधिया टॉनिक है, ये जरूर पीनी चाहिए। और फिर उस दे नाल जिहड़ा है वो however weakened democracies tend to make the country opt for soft power which India could not afford, as the country would be asked to take hard decision in the days to come। इसका मतलब ये है भी कुछ ना कुछ कुक हो रहा है। ये सिक्योरिटी एडवाइजर नहीं कर रहा है, ओवरऑल स्ट्रॉन्ग मैन ये कह रहा है कि जी असी इंडिया नूं स्ट्रॉन्ग डेमोक्रेसी बनाने दे लई आने वाले दिनों टफ डिसीजन लवांगे। ऑलरेडी जो उन्होंने हाल किया होर टफ डिसीजन की होएगा। सो जाहिर है भी ये किसी हद तक भी जा सकते हैं। जदों ये बड़ा हंकार के मोदी कहता है कि जी असी सर्जिकल स्ट्राइक दोबारा भी करांगे और असी जिहड़ा साडे ते करेगा असी सॉवरनिटी दे लई दूनी स्ट्रेंथ नाल करांगे। सो ये अजीत डोवल का यह कहना स्ट्रॉन्ग मेजर्स और हार्ड डिसीजन, ये किसी ना किसी जिहड़ी है जिन्होंने अंग्रेजी कहते हैं कि ही हैज सम मिसचिफ अप हिज कफ्स, कि उसने कोई ना कोई जिहड़ी है शरारत अपने लुकोई हुई है अपने अंदर जिहड़ी कि सामने आ सकती है। फिर उन्हें जिहड़ा साइटिंग ब्राजील ते ग्रीस उन्हां दी गल कीती कि जिथे कमजोर हुकूमतां बणियां। जदों कमजोर हुकूमत कहंदा है उहदा मतलब कोलिशन सरकार है। हालांकि इस दे उल्ट इजराइल दे विच हमेशा कोलिशन गवर्नमेंट बनदी है। फ्रांस दे विच यूरोप दीयां कंट्री जिथे नहीं हुंदा उहदे च वर्कआउट हुंदा है। ये तो नहीं है कि कोलिशन गवर्नमेंट का मतलब कोई डेमोक्रेसी का कमजोर होना नहीं हुंदा, रादर ये डेमोक्रेसी की स्ट्रेंथ हुंदी है कि जिथे ईवन ओपोजिट आइडियोलॉजीज वाले भी ਜਿਹੜੇ ਨੇ ਉਹ ਟੂਗੈਦਰਨੈਸ ਚਾਹੁੰਦੇ ਨੇ। ਪਰ ਇਹਨੇ ਇਹ ਡੈਫੀਨੇਸ਼ਨ ਕਿ ਜੇ ਤੁਸੀਂ ਮੋਦੀ ਨੂੰ ਨਾ ਵੋਟਾਂ ਪਾਈਆਂ, ਬੀਜੇਪੀ ਨਾ ਆਈ ਤਾਂ ਸਮਝੋ ਭਾਰਤ ਗਿਆ ਔਰ ਫਿਰ ਸਾਨੂੰ ਸਟਰੋਂਗ ਡਿਸੀਜਨ ਲੈਣੇ ਪੈਣਗੇ ਤਾਂ ਕਿ ਦੇਸ਼ ਦੀ ਏਕਤਾ, ਅਖੰਡਤਾ ਔਰ ਦੇਸ਼ ਦੀ ਜਿਹੜੀ ਗਰਮਾ, ਜਿਹੜਾ ਲਫ਼ਜ਼ ਇਹਨਾਂ ਨੇ ਬੜਾ ਪਪੂਲਰ ਕੀਤਾ ਹੈ, ਉਹਨੂੰ ਅਸੀਂ ਜਿਹੜਾ ਫਿਰ ਪਟੇਲ ਦੇ ਨਾਲ ਕੰਪੇਅਰ ਕੀਤਾ। ਔਰ ਚਾਈਨਾ ਬਾਰੇ ਉਹਨੇ ਕਿਹਾ ਜੀ ਦੇਖੋ 1970 ਤੱਕ ਤਾਂ ਭਾਰਤ ਅੱਗੇ ਸੀ ਚੀਨ ਤੋਂ, ਕਿਹੜੇ ਪਾਸਿਓਂ ਅੱਗੇ ਸੀ? ਬਾਅਦ ਤੁਸੀਂ ਜੁੱਤੀਆਂ ਖਾਧੀਆਂ, ਤੁਹਾਡਾ ਕੋਈ ਆਧਾਰ ਨਹੀਂ, ਜਿਹੜਾ ਉਹ 70ਵੇਂ ਤੱਕ ਤਾਂ ਅਜੇ ਤੁਸੀਂ ਕਣਕ ਵੀ ਅਮਰੀਕਾ ਔਰ ਕੈਨੇਡਾ ਦੀ ਖਾਂਦੇ ਸੀ। ਪਰ ਜੋ ਤੁਸੀਂ ਇੱਕ ਝੂਠੇ ਥੀਸਿਸ ਨੂੰ ਹੀ ਬਿਲਡ ਕਰਨਾ, ਉਹਨੇ ਕਿਹਾ ਜੀ ਫਿਰ ਸ਼ੀ ਜਿਨਪਿੰਗ ਆਇਆ, ਉਹਦਾ ਵਿਜ਼ਨ ਸੀ, ਦੇਖੋ ਚੀਨ ਨੂੰ ਕਿੱਥੇ ਲੈ ਗਿਆ। ਹੁਣ ਇਹ ਮੋਦੀ ਨੂੰ ਉਹਦੇ ਸ਼ੀ ਜਿਨਪਿੰਗ ਨਾਲ ਕੰਪੇਅਰ ਕਰ ਰਹੇ ਕਿ ਵੀ ਕਿਆ ਪਿੱਦੀ ਔਰ ਕਿਆ ਪਿੱਦੀ ਕਾ ਸ਼ੋਰਬਾ। ਲੇਕਿਨ ਮੈਂ ਉਹਦੇ ਬਾਕੀ ਜਿਹੜਾ ਨੌਨਸੈਂਸ ਹੈ
ਰੂਲ ਆਫ ਲਾਅ ਦੀ ਗੱਲ ਕਰ ਰਿਹਾ, ਉਹਦੇ 'ਚ ਮੈਂ ਨਹੀਂ ਜਾਵਾਂਗਾ, ਪਰ ਮੈਂ ਇਹ ਸਮਝਦਾ ਹਾਂ ਕਿ ਵੀ ਇਹ ਅਜੀਤ ਡੋਵਲ ਦਾ ਇਸ ਵੱਡੇ ਰਥਵਾਨ ਦਾ ਮੈਦਾਨ 'ਚ ਉਤਰਨ ਜ਼ਾਹਰ ਹੈ ਕਿ ਵੀ ਇਸ ਵੇਲੇ ਇਹਨਾਂ ਨੂੰ ਵੀ ਇਹ ਲੱਗਣ ਲੱਗ ਗਿਆ ਕਿ ਇਹ 2019 ਦੀ ਜਿਹੜੀ ਬੈਟਲ ਹੈ ਇਹ ਸੌਖੀ ਨਹੀਂ ਹੋਏਗੀ, ਤੇ ਜਦੋਂ ਬਾਰ-ਬਾਰ ਹਾਰਡ ਮੇਸ਼ਰਸ, ਟਫ ਮੇਸ਼ਰਸ ਦੀ ਗੱਲ ਕਰ ਰਿਹਾ ਹੈ ਤੇ ਫਿਰ ਸਮਥਿੰਗ ਅਪ ਹਿਸ ਸਲੀਵਸ, ਜਿਹੜਾ ਮੈਂ ਲਫ਼ਜ਼ ਨਹੀਂ ਸੀ ਮੈਨੂੰ ਯਾਦ ਆ ਰਿਹਾ, ਬਿਲਕੁਲ। ਫਿਰ ਹੁਣ ਜੇ ਅਸੀਂ ਆਪੋਜੀਸ਼ਨ ਦੇ ਜਿਹੜਾ ਲੈਂਸ ਤੋਂ ਦੇਖੀਏ ਤੇ ਹੈ ਤਾਂ ਇਹ ਵੀ ਫਨੀ ਵੈਸੇ ਰਾਹੁਲ ਗਾਂਧੀ ਦਾ, ਪਤਾ ਨਹੀਂ ਇਹਨੇ ਕੀ ਕਹਿ ਦੇਣਾ, ਪਰ ਅੱਜ ਕੱਲ ਤਾਂ ਬ੍ਰਾਹਮਣ ਬਣ ਗਿਆ, ਜਨੇਊ ਪਾ ਲਿਆ, ਸ਼ਿਵ ਜੀ ਦਾ ਭਗਤ ਹੈ, ਹੋ ਸਕਦਾ ਭਾਈ ਸ਼ਿਵ ਜੀ ਨੇ ਕੋਈ ਇਹਨੂੰ ਤਾਕਤ ਦੇ ਦਿੱਤੀ ਹੋਏ, ਗਿਆ ਵੀ ਹੈ ਉੱਥੋਂ ਨੇਪਾਲ ਵੱਲੋਂ ਚੜ੍ਹ ਕੇ ਉੱਥੇ ਮਾਨਸਰੋਵਰ, ਫੋਟੋਆਂ ਵੀ ਸੈਲਫੀਆਂ ਵੀ ਭੇਜਦਾ ਰਿਹਾ, ਹੁਣ ਪਤਾ ਨਹੀਂ ਸ਼ਿਵ ਜੀ ਪਾਰਵਤੀ ਦੀ ਵੀ ਕੋਈ ਸੈਲਫੀ ਲਈ ਹੋਏ, ਦੇਖੀ ਨਹੀਂ ਹੈ। ਉਹਦੇ 'ਚ ਉਹਨੇ ਹੁਣ ਅੱਜ ਕੱਲ ਰਾਜਸਥਾਨ ਦੇ ਵਿੱਚ ਚੋਣ ਪ੍ਰਚਾਰ ਤੇ ਉੱਤੇ ਚੜਿਆ ਹੋਇਆ, ਪਰ ਜਿਹੜੀ ਉਹਨੇ ਇੱਕ ਗੱਲ ਕਹੀ ਜਿਹੜੀ ਮੈਨੂੰ ਲੱਗਾ ਕਿ ਵੀ ਇਹ ਇੱਕ ਸੈਟੀਅਰ ਹੈ, ਇੱਕ ਵਿਅੰਗ ਹੈ ਗੱਲ ਕਹਿਣ ਦਾ, ਔਰ ਉਹ ਹੈਡਲਾਈਨ ਹੈ 15 ਇੰਡਸਟਰੀਅਲਿਸਟ ਆਰ ਡੂਇੰਗ PM ਮੋਦੀਜ਼ ਮਾਰਕੀਟਿੰਗ ਔਨ TV ਨਿਊਜ਼ਪੇਪਰਸ ਗਾਂਧੀ। ਉਹਨੇ ਕਿਹਾ ਜੀ 15 ਜਿਹੜੇ ਕਾਰਖਾਨੇਦਾਰ ਨੇ ਉਹ ਮੋਦੀ ਦੀ ਮਾਰਕੀਟਿੰਗ ਕਰ ਰਹੇ ਨੇ TV ਦੇ ਉੱਤੇ ਔਰ ਅਖਬਾਰਾਂ ਦੇ ਉੱਤੇ। ਸੋ ਉਹਦੇ 'ਚ ਉਹਨੇ ਜਿਹੜੇ 15 ਦੇ ਨਾਂ ਲਏ, ਉਹਦੇ 'ਚ 5 ਉਹ ਨੇ ਜਿਹੜੇ ਕਈ ਹਜ਼ਾਰ ਕਰੋੜ ਲੈ ਕੇ ਭਗੌੜੇ ਹੋਏ ਨੇ। Congress President Rahul Gandhi on Thursday alleged that 15 industrialists, including Anil Ambani, Nirav Modi, Vijay Mallya, Mehul Choksi, ਇਹਦਾ ਚੌਕਸੀ ਦਾ ਨਾਮ ਮੈਨੂੰ ਨਹੀਂ ਕਦੇ, ਹੁਣ ਤੁਸੀਂ ਵੀ ਯਾਦ ਰੱਖਣਾ ਵੀ ਜਿਹੜਾ ਚੌਕਸ ਰਹੇ, ਚੰਗਾ ਚੌਕਸ ਰਹੇ, ਉਹ ਦੇਸ਼ ਸੁੱਤਾ ਰਿਹਾ, ਉਹ ਚੌਕਸੀ ਜਿਹੜਾ ਲੈ ਕੇ ਰਹਿ ਪਿਆ। ਐਂਡ ਲਲਿਤ ਮੋਦੀ are doing Prime Minister Narendra Modi's marketing on TV and newspapers. He claimed these industrialists are doing so because PM has given gifts worth crores of rupees to them by imposing demonetization and GST on the poor 2 years ago. These industrialists are busy whole day doing marketing for Modi ji on media, TV and newspapers, and this is a direct deal with them. ਉਹਨੇ ਕਿਹਾ ਜੀ ਦੇਖੋ ਇਹ ਹੁਣ ਇਹ ਸਾਰਾ ਦਿਨ ਇੱਕ ਗਿਫਟ ਦਿੱਤੀ ਮੋਦੀ ਨੇ ਕਈ ਹਜ਼ਾਰ ਕਰੋੜ ਦੀ ਕਿ ਜਾਓ ਜਾ ਕੇ ਬਾਹਰ ਆਰਾਮ ਨਾਲ ਤੁਸੀਂ ਬੈਠੋ, ਔਰ ਇਹ ਕਰ ਰਹੇ। ਪਰ ਮੈਂ ਸਮਝਦਾ ਵੀ ਆਪੋਜੀਸ਼ਨ ਨੂੰ ਵੀ ਹੁਣ ਤੱਕ ਤਾਂ ਕੁਝ ਹੈ ਨਹੀਂ ਸੀ ਮੁੱਦਾ ਵੀ ਕਿਹਦੇ ਤੇ ਗੱਲ ਕਰਨ, ਪਰ ਰਾਫੇਲ ਡੀਲ ਨੇ ਔਰ ਹੁਣ CBI ਵਾਲੀ ਬਲੱਡ ਬਾਥ ਨੇ, ਪਲੱਸ ਇਹ ਜਿਹੜੇ 5 ਦੌੜੇ ਹੋਏ ਨੇ ਲੈ ਕੇ ਪੈਸੇ, ਉਹ ਮੌਕਾ ਦੇ ਦਿੱਤਾ ਹੈ ਗੱਲ ਕਰਨ ਦਾ। ਲੇਕਿਨ ਗੱਲ ਇਹ ਨਹੀਂ ਹੈ ਕਿ ਵੀ ਇਹ ਸਿਰਫ ਉਹਨਾਂ ਨੇ ਇਸ ਲੈਵਲ ਦੇ ਉੱਥੇ ਗੋਦੀ ਮੀਡੀਆ ਦੀ ਗੱਲ ਤਾਂ ਅਸੀਂ ਅਕਸਰ ਕਰਦੇ ਹਾਂ, ਪਰ ਅੱਜ ਦੀ ਖਬਰ ਜਿਹੜੀ BBC ਨੇ ਪ੍ਰੋਮੀਨੈਂਸ ਦੇ ਨਾਲ ਛਾਪੀ ਹੈ ਕਿ ਇਹਨਾਂ ਦਾ ਇੱਕ ਡਿਪਾਰਟਮੈਂਟ ED ਹੈ, ਇਲੈਕਟੋਰੇਟ ਡਿਪਾਰਟਮੈਂਟ ਹੈ ਜਾਂ ਕੀ ਉਹਦਾ ਬਣਦਾ, ਕਿਉਂਕਿ ਕਿਸੇ ਨੇ ਵੀ ਐਬਰੀਵੇਸ਼ਨ ਨਹੀਂ ਦਿੱਤੀ ਜੀ। ਉਹਨਾਂ ਨੇ ਜਿਹੜਾ ਹਿੰਦੀ ਜਾਂ ਪੰਜਾਬੀ 'ਚ ਉਹਨੂੰ ਪਰਿਵਰਤਨ ਨਿਰਦੇਸ਼ਾਲਿਆ ਜਾਂ ਨਿਦੇਸ਼ਾਲਿਆ ਦਾ ਨਾਂ ਦਿੱਤਾ, ED ਡਿਪਾਰਟਮੈਂਟ। ਉਹਨਾਂ ਨੇ ਬੈਂਗਲੁਰੂ, ਜਿਹੜਾ ਕਦੇ ਬੰਗਲੌਰ ਹੁੰਦਾ ਸੀ ਹੁਣ ਬੈਂਗਲੁਰੂ ਬਣਾ ਦਿੱਤਾ, ਜਿਵੇਂ ਸ਼ਿਮਲੇ ਨੂੰ ਸ਼ਾਮਿਲਾ ਦੇਵੀ ਬਣਾ ਦੇਣਾ, ਔਰ ਨੂਰ ਜਹਾਂ ਦੇ ਗਰੀਬ ਜਿਹੜੇ ਉਸ ਪਿਆਰੇ ਜਿਹੇ ਸ਼ਹਿਰ ਨੂੰ ਪਤਾ ਨਹੀਂ ਕਿਹੜਾ ਬਣਾ ਦੇਣਾ ਕਿਹਦੇ ਨਾਂ ਤੇ। ਸੋ ਬੰਗਲੌਰ ਦਾ ਬੈਂਗਲੁਰੂ ਬਣਾ ਦਿੱਤਾ। ਉੱਥੇ ਐਮਨੈਸਟੀ ਇੰਟਰਨੈਸ਼ਨਲ ਦਾ ਹੈੱਡਕੁਆਟਰ ਹੈ, ਆਫਿਸ ਹੈ, ਉਸ ਦੇ ਉੱਤੇ ED ਡਿਪਾਰਟਮੈਂਟ ਨੇ ਰੇਡ ਕੀਤਾ ਔਰ ਉਹਨਾਂ ਦੇ ਜਿਹੜੇ ਉੱਥੇ ਅਧਿਕਾਰੀ ਸੀ ਜਾਂ ਉਹਨਾਂ ਸਾਰਿਆਂ ਦੇ ਫੋਨ ਵੀ ਲੈ ਗਏ। ਉਹਨਾਂ ਦੇ ਕੋਲ ਨਾ ਕੋਈ ਵਾਰੰਟ ਸੀ, ਸਰਚ ਵਾਰੰਟ ਸੀ, ਨਾ ਹੀ ਕੋਈ ਸ਼ਿਕਾਇਤ ਜਿਹਦੇ ਤੇ ਬੇਸਡ ਕੀਤਾ ਹੋਏ। ਸੋ ਜ਼ਾਹਰ ਹੈ ਕਿ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਰੇਡ 2 ਵਜੇ ਸ਼ੁਰੂ ਹੋਈ ਤੇ ਸਾਡੇ ਰਿਸਰਚਰ ਤੇ ਦੂਸਰੇ ਜਿਹੜੇ ਐਡਮਿਨਿਸਟ੍ਰੇਟਿਵ ਆਫੀਸਰ ਸੀ ਉਹਨਾਂ ਦੇ ਫੋਨ ਵੀ ਜਿਹੜੇ ਨੇ ਉਹ ਲੈ ਗਏ। ਵੀ ਸਾਨੂੰ ਨਹੀਂ ਪਤਾ ਕਿ ਵੀ ਸਾਡੇ ਤੇ ਛਾਪਾ ਕਿਉਂ ਮਾਰਿਆ, ਕਿਉਂਕਿ ਅਸੀਂ ਤਾਂ ਇਹਨਾਂ ਦੇ ਫੈਮਾ ਦੇ ਥੱਲੇ ਵੀ ਨਹੀਂ ਆਉਂਦੇ, ਕਿਉਂਕਿ ਇਹਨਾਂ ਨੇ ਆਲਰੇਡੀ ਪਿਛਲੇ 2-3 ਸਾਲ 'ਚ 9000 NGOs ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨ ਜਿਹੜੀਆਂ ਦੁਨੀਆ ਦੀਆਂ ਉੱਥੇ ਹਿਊਮੈਨਿਟੇਰੀਅਨ ਕੰਮ ਕਰਦੀਆਂ ਸੀ ਟ੍ਰਾਈਬਲਸ ਦੇ ਵਿੱਚ, ਦੂਜਿਆਂ 'ਚ ਉਹਨਾਂ ਦੀ ਰਜਿਸਟ੍ਰੇਸ਼ਨ ਹੀ ਨਹੀਂ ਉਹਨਾਂ ਨੇ ਕੀਤੀ ਕਿ ਜੀ ਤੁਸੀਂ ਲਾ ਫਲਾਊਟ ਕਰ ਰਹੇ ਹੋ। ਹੁਣ ਇਹ 2 ਆਰਗੇਨਾਈਜੇਸ਼ਨਸ ਐਮਨੈਸਟੀ ਇੰਟਰਨੈਸ਼ਨਲ ਔਰ ਗ੍ਰੀਨ ਪੀਸ ਜਿਹੜੀ এনवायरमेंट ਮੁੱਦਿਆਂ ਤੇ ਕੰਮ ਕਰਦੀ ਹੈ, ਉਹਨਾਂ ਨੇ ਆਪਣੇ ਆਫਿਸ ਉੱਥੇ ਬਣਾਏ ਨੇ, ਉਹ ਕੰਮ ਕਰਦੇ ਨੇ ਔਰ ਉਹਨਾਂ ਨੇ ਬਾਹਰਲਾ ਪੈਸਾ ਬਿਲਕੁਲ ਬੰਦ ਕਰ ਦਿੱਤਾ। ਔਰ ਇਹ ਚੰਗੀ ਗੱਲ ਹੈ ਕਿ ਵੀ ਈਵਨ ਭਾਰਤ ਦੇ ਵਿੱਚ ਵੀ ਇਸ ਕਿਸਮ ਦੇ ਲੋਕ ਨੇ ਜਿਹੜੇ ਸਮਝਦੇ ਨੇ ਕਿ ਐਮਨੈਸਟੀ ਇੰਟਰਨੈਸ਼ਨਲ ਮਨੁੱਖੀ ਹੱਕਾਂ ਲਈ ਕੰਮ ਕਰਦੀ ਹੈ,
ਗ੍ਰੀਨ ਪੀਸ ਐਨਵਾਇਰਨਮੈਂਟ ਮੁੱਦਿਆਂ ਦੇ ਉੱਤੇ, ਜਿਵੇਂ ਅਮਰੀਕਨ ਕੰਪਨੀਆਂ ਨੂੰ ਇਹ ਕੰਟਰੈਕਟ ਦਿੰਦੇ ਨੇ ਮਲਟੀਨੈਸ਼ਨਲਸ ਨੂੰ, ਇਹ ਪੂਰੇ ਜੰਗਲ ਸਾਫ਼ ਕਰਕੇ ਆਦੀਵਾਸੀਆਂ ਦੇ ਹੱਕ ਖੋਹ ਰਹੇ ਨੇ। ਸੋ ਉਹਨਾਂ ਨੇ ਉੱਥੇ ਆਪਣਾ ਉਹ ਸਿਸਟਮ ਡਿਵੈਲਪ ਕੀਤਾ ਜਿੱਥੇ ਉਹ ਬਾਹਰਲੇ ਪੈਸਾ ਨਹੀਂ, ਜਿਸ 'ਚ ਇੰਡੀਅਨਸ ਦੀ ਕੰਟਰੀਬਿਊਸ਼ਨ ਦੇ ਨਾਲ ਹੀ ਉਹ ਉਹਨੂੰ ਰਨ ਕਰਦੇ ਨੇ। ਇਹਦੇ ਬਾਵਜੂਦ, ਕਿਉਂਕਿ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਫੈਮਾ ਥੱਲੇ ਵੀ ਨਹੀਂ ਆਉਂਦੇ, ਔਰ ਉਹਨਾਂ ਨੇ ਇਹਦੇ ਬਾਵਜੂਦ ਜਿਹੜਾ ਹੈ ਉਹ ਉਹਨਾਂ ਦੇ ਦਫ਼ਤਰ ਤੇ ਰੇਡ ਕੀਤਾ ਐਮਨੈਸਟੀ ਇੰਟਰਨੈਸ਼ਨਲ ਦੇ, ਔਰ ਇਹ ਐਮਨੈਸਟੀ ਦੇ ਤਾਂ ਅੱਜ ਰੇਡ ਹੋਇਆ। ਉਸ ਤੋਂ ਪਹਿਲਾਂ ਜਿਹੜਾ ਹੈ ਪਿਛਲੇ ਦਿਨਾਂ ਦੇ ਵਿੱਚ ਗ੍ਰੀਨ ਪੀਸ ਦੇ ਆਫਿਸਿਸ ਦੇ ਉੱਤੇ ਰੇਡ ਕੀਤਾ, ਔਰ ਉਹਨਾਂ ਦੇ ਜਿਹੜਾ ਸਪੋਕਸਪਰਸਨ ਹੈ ਉਹਨੇ ਕਿਹਾ ਕਿ ਵੀ ਸਾਡੇ ਜਦੋਂ ਰੇਡ ਸ਼ੁਰੂ ਹੋਈ ਸਵੇਰ ਦੇ 11:30 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਚੱਲੀ, ਉਹਨਾਂ ਕੋਲ ਕੋਈ ਵਾਰੰਟ ਨਹੀਂ ਸੀ, ਨਾ ਹੀ ਅਸੀਂ ਫੈਮਾ ਦੇ ਥੱਲੇ ਆਉਂਦੇ, ਸਾਡਾ ਫੰਡ ਵੀ ਭਾਰਤ ਦੇ ਵਿੱਚ ਹੀ ਇਕੱਠਾ ਹੁੰਦਾ ਔਰ ਅਸੀਂ ਇਸ ਦੇ ਲਈ ਇੱਕ ਦੂਸਰੀ ਕੰਪਨੀ ਨੂੰ ਆਊਟਸੋਰਸ ਕੀਤਾ ਹੋਇਆ, ਲੇਕਿਨ ਉਹਨਾਂ ਨੇ ਸਾਡੇ ਬੈਂਕ ਅਕਾਊਂਟ ਵੀ ਫ੍ਰੀਜ਼ ਕਰ ਦਿੱਤੇ ਤੇ ਸਾਨੂੰ ਦੱਸਿਆ ਵੀ ਨਹੀਂ ਗਿਆ। ਇਹ ਵੀ ਸਾਨੂੰ ਜਿਹੜੀ ਜਾਣਕਾਰੀ ਇੱਕ ਬੈਂਕ ਤੋਂ ਮਿਲੀ ਕਿ ਉਹਨਾਂ ਨੇ ਸਾਡੇ ਦਰਜਨਾਂ ਅਕਾਊਂਟ ਜਿਹੜੇ ਨੇ ਉਹ ਫ੍ਰੀਜ਼ ਕਰ ਦਿੱਤੇ ਨੇ, ਔਰ ਇਹ ਜਿਹੜਾ ਉਹਨਾਂ ਦੇ ਸਪੋਕਸਪਰਸਨ ਨੇ ਬਿਲਕੁਲ, ਹਾਲਾਂਕਿ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇਸ ਮੁੱਦੇ ਤੇ ਰਿਟ ਕੀਤੀ ਹੈ, ਔਰ ਪ੍ਰਸ਼ਾਂਤ ਭੂਸ਼ਣ ਨੇ ਟਵੀਟ ਕਰਕੇ ਸਰਕਾਰ ਬਾਰੇ ਕਿਹਾ ਕਿ ਵੀ ਇਹ ਉਹਨਾਂ ਦਾ ਇੱਕ ਹਮਲਾ ਹੈ ਕਿ ਉਹ ਆਪਣੇ ਹਰ ਕ੍ਰਿਟਿਕ ਨੂੰ, ਹਰ ਆਲੋਚਕ ਨੂੰ ਉਹਦੀ ਜ਼ਬਾਨ ਬੰਦ ਕਰ ਰਹੀ ਹੈ, ਜਿਹੜਾ ਨਹੀਂ ਜ਼ਬਾਨ ਬੰਦ ਕਰਦਾ ਉਹਨੂੰ ਪਰੇਸ਼ਾਨ ਕਰ ਰਹੀ ਹੈ। ਔਰ ਇਹ ਜਿਹੜੀਆਂ ਸਰਕਾਰੀ ਸੰਸਥਾਵਾਂ ਨੇ, ਹੁਣ ਈਡੀ ਵੀ CBI ਵਾਂਗ ਹੈ, ਇੰਟੈਲੀਜੈਂਸ ਬਿਊਰੋ ਵਾਂਗ ਹੈ, ਸੋ ਉਹਨਾਂ ਨੇ ਇਹ ਸਾਰੇ ਜਿਹੜੇ ਨੇ ਉਹ ਛੱਡੇ ਹੋਏ ਨੇ ਤਾਂ ਕਿ ਉਹ ਉਹਨਾਂ ਆਵਾਜ਼ਾਂ ਨੂੰ ਵੀ ਬੰਦ ਕਰਨ ਜਿਹੜੇ ਕਿ ਹੱਕ ਸੱਚ ਆਵਾਜ਼ ਇਨਸਾਫ ਦੇ ਲਈ, ਲੋਕਾਂ ਦੇ ਮੁੱਢਲੇ ਹੱਕ, ਉੱਥੇ ਟਰਾਈਬਲਸ ਦੇ ਰਾਈਟਸ ਨੇ, ਆਮ ਲੋਕਾਂ ਦੇ ਰਾਈਟ ਨੇ। ਸੋ ਕੁੱਲ ਮਿਲਾ ਕੇ ਇਹ ਮੋਦੀ ਦਾ ਭਾਰਤ ਹੈ, ਇਹ ਸਵੱਛ ਭਾਰਤ ਹੈ, ਇਹ ਭ੍ਰਿਸ਼ਟਾਚਾਰ ਮੁਕਤ ਭਾਰਤ ਹੈ, ਇਹ ਭਾਰਤ ਵਿਕਾਸ ਤੇ ਹੈ, ਔਰ ਇਹ ਭਾਰਤ ਜਿੱਥੇ 2014 ਦੀਆਂ ਚੋਣਾਂ ਤੋਂ ਪਹਿਲੇ ਹਰ ਭਾਰਤੀ ਦੇ ਖਾਤੇ ਦੇ ਵਿੱਚ, याद है मोदी की स्पीच? जी बिल्कुल। हम स्विस बैंकों से 20-20 लाख रुपया लाएंगे और आपके बैंक खातों में जमा होगा। उन्हें 2019 तो पहला उन्होंने लगता है कि भाई, और जदों अमित शाह जिहड़ा दूजा ये दो चोरां दी जोड़ी जी उन्होंने पूछा कि भई ये तुहाडे वादे विकास दे, अरे वो तो जुमला था, जुमला। हुण उन्होंने लग गया भी अच्छा, लोगों को भी पता लग गया भी ये जुमले ने, तो हुण ऐतकी उन्होंने लगता भी जुमलियां ने काम नहीं करना। हुण वो टफ डिसीजन, अजीत डोवल कह रहा है, एमनेस्टी इंटरनेशनल ग्रीन पीस के उत्ते रेड हो रहे ने, CBI का जिहड़ा टॉप मैन जिहड़ा कोई ईमानदारी नाल काम करना चाहता है उन्होंने छुट्टी ते भेज दिता है, तो सुप्रीम कोर्ट का पहले की हाल किया होया। पर मैं देख रहा सी भी ये जिहड़ी ਉਹਦੀ ਆਲੋਕ ਵਰਮਾ ਦੀ ਪਟੀਸ਼ਨ ਹੈ ਉਹ ਜੇ ਫੁੱਲ ਬੈਂਚ ਦੇ ਕੋਲ ਹੈ, ਜਿਹਦੇ ਚ ਜਸਟਿਸ ਗੋਗੋਈ ਇਸ ਵੇਲੇ ਚੀਫ ਜਸਟਿਸ ਹੈ, ਜਿਹੜਾ ਉਹਨਾਂ 5 ਜੱਜਾਂ ਦੇ ਵਿੱਚ ਸ਼ਾਮਲ ਸੀ, ਜਿਨ੍ਹਾਂ ਨੇ ਬਾਹਰ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਐਵਰੀਥਿੰਗ ਇਜ਼ ਨਾਟ ਵੈਲ ਇਨਸਾਈਡ, ਜਿਵੇਂ ਉਹ ਚਾਰਲਸ ਡਿਕਨ ਦਾ ਨਾਵਲ ਟੇਲ ਆਫ ਟੂ ਸਿਟੀਜ਼ ਜਿਹੜੀ ਹੈ ਰੋਟਨ ਸਟੇਟ ਆਫ ਡੈਨਮਾਰਕ, ਉਸ ਦੇ ਉੱਤੇ ਸੀ ਕਿ ਰੋਟਨ ਸਟੇਟ ਸੜਾਂਦ ਆ ਰਹੀ ਹੈ। ਸੋ ਉਹ ਸੜਾਂਦ ਜਿਹੜੀ, ਜਿਵੇਂ ਅੱਜ ਇੱਕ ਕਾਲਮਨਿਸਟ ਨੇ ਟ੍ਰਿਬਿਊਨ 'ਚ ਕਿਹਾ ਕਿ ਜਿਹੜੀ ਗੁਜਰਾਤ ਦੇ ਹਜ਼ਾਰਾਂ ਜਿਉਂਦੇ ਸਾੜੇ ਗਏ ਲੋਕਾਂ ਦੇ ਮਾਸ ਦੀ ਦੁਰਗੰਧ ਸੀ, ਉਹਨੂੰ ਮੋਦੀ ਤੇ ਅਮਿਤ ਸ਼ਾਹ ਜਿਹੜੇ ਨੇ ਉਹ ਦਿੱਲੀ ਵੀ ਨਾਲ ਲੈ ਆਏ ਨੇ, ਔਰ ਹੁਣ CBI ਦੇ ਦਫ਼ਤਰ 'ਚੋਂ ਵੀ ਉਹ ਜਿਹੜੀ ਦੁਰਗੰਧ ਹੈ ਉਹ, ਕਿਉਂਕਿ ਆਸਥਾਨਾ ਦੇ ਆਉਣ ਨਾਲ ਉਹ ਨਾਲ ਹੀ ਆ ਗਈ, ਔਰ ਉਹੀ ਤੌਰ ਤਰੀਕੇ ਉਹਨਾਂ ਨੇ ਉੱਥੇ ਵੀ ਵਰਤਨੇ ਚਾਹੇ। ਪਰ ਅਲਟੀਮੇਟਲੀ ਇਹਨਾਂ ਦਾ ਇੱਕ ਗੱਲ ਬੜੀ ਕਲੀਅਰ ਹੈ, ਇਸ ਗੱਲ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ 2019 ਦੀਆਂ ਪਾਰਲੀਮਾਨੀ ਚੋਣਾਂ ਦੇ ਲਈ RSS ਨੂੰ, ਔਰ ਇਹ ਇਹਨਾਂ ਦੀ ਜ਼ਹਿਨੀਅਤ ਹੈ, ਇਹ ਬਿਲਟ ਇਨ ਹੈ ਇਹਨਾਂ ਦੇ ਵਿੱਚ ਕਿ ਇਹਨਾਂ ਨੂੰ ਕੋਈ ਇਨਸਾਨੀ ਦਰਦ ਜਾਂ ਕੋਈ ਇਹ ਜਿਹੜੀ ਇਹਨਾਂ ਦੀ ਗੇਮ ਹੈ ਕੋਈ ਗੇਮ ਆਫ ਰੂਲਸ ਨਹੀਂ ਹੈ ਜੀ। ਔਰ ਮੈਂ ਹਾਲਾਂਕਿ ਕੁਛ ਨੂੰ ਕਈ ਵਾਰੀ ਲੱਗਣ ਲੱਗ ਜਾਂਦਾ ਵੀ ਪਤਾ ਨਹੀਂ ਅਸੀਂ ਦੂਸਰਿਆਂ ਦੀਆਂ ਧਾਰਮਿਕ ਭਾਵਨਾਵਾਂ ਜਿਹੜੀਆਂ ਉਹ ਉਹਨਾਂ ਦਾ ਖਿਆਲ ਰੱਖੀਏ, ਖਿਆਲ ਤਾਂ ਅਸੀਂ ਪੂਰਾ ਰੱਖਦੇ ਹਾਂ, ਪਰ ਹੁਣ ਕੁਝ ਗੱਲਾਂ ਤੁਹਾਨੂੰ ਸਮਝਾਉਣ ਦੇ ਲਈ, ਜੇ ਹੁਣ ਗੁਰਬਾਣੀ ਸਾਨੂੰ ਯਾਦ ਕਰਵਾਉਂਦੀ ਹੈ ਕਿ ਜੈਸਾ ਸੇਵੈ ਤੈਸੋ ਹੋਏ,
ਕਿ ਵੀ ਜਿਹਨੂੰ ਤੁਸੀਂ ਸਰਵ ਕਰਦੇ ਹੋ, ਜਿਸ ਕਿਸਮ ਦੇ ਜਿਹੜਾ ਤੁਹਾਡਾ ਇਸ਼ਟ ਹੁੰਦਾ ਹੈ, ਤੁਹਾਡੇ 'ਚ ਉਹਦੇ ਵਰਗੀਆਂ ਆਦਤਾਂ ਹੁੰਦੀਆਂ ਸੀ। ਰੱਬ ਨੂੰ ਇਸ ਲਈ ਨਿਰਭਉ ਨਿਰਵੈਰ ਉਸ ਦੇ ਗੁਣ ਗਾਉਂਦੇ ਆ ਜਾਂ ਉਸ ਦੀ ਇਬਾਦਤ ਕਿ ਸਾਡੇ 'ਚ ਰੱਬ ਵਰਗੇ ਗੁਣ ਆਣ ਜੀ। ਹੁਣ ਜੇ ਤੁਸੀਂ ਇਹਨਾਂ ਨੇ ਜਿਹੜੇ ਸਨਾਤਨ ਧਰਮ ਦੇ ਥੱਲੇ ਜਾਂ ਅੱਜ ਜਿਹੜਾ ਹਿੰਦੂ ਤਵੀਆਂ ਦੇ ਭਗਵਾਨ ਬਣਾਏ ਨੇ, ਰਾਮਚੰਦਰ ਜੀ, ਕ੍ਰਿਸ਼ਨ ਜੀ, ਜੇ ਤੁਸੀਂ ਦੇਖੋ ਮਹਾਭਾਰਤ, ਔਰ ਇਹ ਮੈਨੂੰ ਯਾਦ ਹੈ ਇੱਕ ਚੰਡੀਗੜ੍ਹ 'ਚ ਪ੍ਰੋਫੈਸਰ ਹੁੰਦੇ ਸੀ ਪੰਜਾਬ ਯੂਨੀਵਰਸਿਟੀ, ਜੋ ਕਹਿੰਦੇ ਸੀ ਜੇ ਲੜਾਈ ਲੜਨੀ ਹੈ ਨਾ ਇਹਨਾਂ ਨਾਲ, ਬ੍ਰਾਹਮਣਵਾਦੀਆਂ ਨਾਲ, ਤੇ ਹਰ ਸਿੱਖ ਮਹਾਭਾਰਤ ਪੜ੍ਹੇ ਜ਼ਰੂਰ। ਉਦੋਂ ਉਹਨਾਂ ਦਾ ਸੀਰੀਅਲ ਵੀ ਚੱਲਦਾ ਸੀ, ਜ਼ਰੂਰ ਦੇਖੋ ਜੀ। ਕਹਿੰਦੇ ਫਿਰ ਤੁਹਾਨੂੰ ਪਤਾ ਲੱਗੇਗਾ ਵੀ ਕਾਨੂੰਨ ਨੂੰ ਕਰਬ ਕਿਵੇਂ ਕਰਨਾ ਹੈ, ਔਰ ਉਹ ਕਹਿੰਦੇ ਵੀ ਜਿਹੜੇ ਲਾ ਨੂੰ ਕਿਵੇਂ ਵਾਇਲੇਟ ਕਰਨਾ ਹੈ, ਜਿਹੜੇ ਧਰਮ ਦੇ ਲਾਅ ਨੇ ਜੀ। ਕਹਿੰਦੇ ਉਹਨਾਂ 'ਚ ਕੋਈ ਹੋਰ ਗਾਈਡ ਨਹੀਂ ਕਰ ਰਿਹਾ, ਉਹ ਹੈ ਜਿਹੜਾ ਭਗਵਾਨ ਹੈ ਕ੍ਰਿਸ਼ਨ, ਕਿਉਂਕਿ ਕ੍ਰਿਸ਼ਨ ਰਥਵਾਨ ਨੇ। ਔਰ ਕਿਵੇਂ ਹਰ ਲਾਅ ਤੋੜਿਆ ਜਾ ਰਿਹਾ ਹੈ, ਕਿਵੇਂ ਝੂਠ ਬੋਲਣ ਦਾ ਆਰਟ ਜਿਹੜਾ ਉਹ ਡਿਵੈਲਪ ਕਰਕੇ ਸਿਖਾਇਆ ਜਾ ਰਿਹਾ ਹੈ। ਔਰ ਉਸ ਦੇ ਵਿੱਚ ਇੱਕ ਪਾਸੇ ਜਿਹਨੂੰ ਸਤਵਾਦੀ ਯੁਧਿਸ਼ਟਰ ਕਿਹਾ, ਉਹਦੇ ਤੋਂ ਵੀ ਕਿਵੇਂ ਝੂਠ ਬੁਲਾਇਆ ਜਾ ਰਿਹਾ। ਅਸ਼ਵਥਾਮਾ ਮਰ ਗਿਆ, ਔਰ ਕ੍ਰਿਸ਼ਨ ਕਿਵੇਂ ਉਹ ਦੁਰਯੋਧਨ ਹੋਏ, ਦ੍ਰੋਣਾਚਾਰੀਆ ਹੋਏ, ਦੂਜੇ ਹੋਣ, ਭੀਮ ਹੋਏ, ਜਿਨ੍ਹਾਂ ਦੇ ਕੋਲ ਪਾਵਰਸ, ਇਹਨਾਂ ਦੀਆਂ ਕਹਾਣੀਆਂ ਨੇ ਜੀ। ਔਰ ਉਹ ਸਿਖਾ ਰਿਹਾ ਹੈ ਕਿ ਵੀ ਕਿਵੇਂ ਤੁਸੀਂ ਉਸ ਸਾਰੇ ਨੂੰ ਉਲਟ ਪੁਲਟ ਕੇ ਅਲਟੀਮੇਟ ਫਿਰ ਕਹਿ ਦਿਓ ਕਿ ਸਤਿਅਮੇਵ ਜਯਤੇ, ਜਿੱਤ ਸੱਚ ਦੀ ਹੁੰਦੀ ਹੈ। ਹੁਣ ਸੱਤ ਦੀ ਜਿੱਤ ਦੀ ਗੱਲ ਕਰਨ ਵਾਲੇ ਕੂੜ ਫਿਰੇ ਪ੍ਰਧਾਨ ਵੇ ਲਾ ਲਓ, ਸਾਰਾ ਸਹਾਰਾ ਕੂੜ ਦਾ ਹੈ। ਤੁਸੀਂ ਸਾਰਾ ਖੇਡ ਹੀ ਝੂਠ ਦੇ ਉੱਤੇ ਖੇਲ ਰਹੇ ਹੋ, ਤੇ ਇਨ ਦਾ ਐਂਡ ਕਹੋ ਜੀ ਸਤਿਅਮੇਵ ਜਯਤੇ ਜੀ। ਹਿੰਸਾ ਦੇ ਨਾਲ, ਵਾਇਲੈਂਸ ਦੇ ਨਾਲ ਬੁੱਧਿਜ਼ਮ ਖਤਮ ਕਰ ਦਿਓ, ਲੱਖਾਂ ਉਹਨਾਂ ਦੇ ਜਿਉਂਦੇ ਸਾੜ ਦਿਓ, ਉਹਨਾਂ ਦੀਆਂ ਮੂਰਤੀਆਂ ਚੁੱਕ ਕੇ ਬੁੱਧੀਆਂ ਬਾਹਰ ਸੁੱਟੋ, ਅੰਦਰ ਸ਼ਿਵਲਿੰਗ ਰੱਖ ਦਿਓ, ਤੇ ਫਿਰ ਸਮਾਧੀ ਲਾ ਕੇ ਬਹਿ ਜਾਓ ਤੇ ਕਹੋ ਅਹਿੰਸਾ ਪਰਮੋ ਧਰਮ। ਅਹਿੰਸਾ ਸਭ ਤੋਂ ਵੱਡਾ ਧਰਮ ਹੈ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਇਹੀ ਇਹਨਾਂ ਦਾ ਇਸ਼ਟ ਹੈ। ਔਰ ਜੇ ਮਹਾਭਾਰਤ ਅਸੀਂ ਪੜ੍ਹ ਕੇ ਦੇਖਦੇ ਹਾਂ ਕਿ ਜਿਹੜੀਆਂ ਗਾਈਡਲਾਈਨਸ ਦਿੱਤੀਆਂ, ਇਹ ਤਾਂ, ਔਰ ਇਹੀ ਗੱਲ ਜਦੋਂ ਨਹਿਰੂ ਨੇ ਕਹੀ ਸੀ, ਉਹਦੀ ਗੱਲ ਬਹੁਤਿਆਂ ਨੂੰ ਸਮਝ ਆਈ ਕਿ ਨਹੀਂ, ਸਿੱਖਾਂ ਨੂੰ ਤਾਂ ਨਹੀਂ ਆਈ ਘੱਟੋ ਘੱਟ। ਪਰ ਉਹਨੂੰ ਜਦੋਂ ਮੁਕਰਨ ਦੀ ਗੱਲ ਕੀਤੀ ਕਿ ਵੀ ਤੂੰ ਤਾਂ ਮੁੱਕਰ ਗਿਆ, ਤਾਂ ਉਹਨੇ ਕਿਹਾ ਜੀ ਬਾਤ ਐਸੀ ਕੀਜੀਏ हर बात के 100 पहलू हों, कोई पहलू तो रहे बात बदलने के लिए। 100 एंगल, 100 लड़ रखो, किसी लड़ नूं फड़ के तुसी पिछे नूं हट जाओ जी। बिल्कुल। और साहब तुहाडा बहुत बहुत शुक्रिया साहब जानकारी देने लई। ਜਿਹੜੇ ਰਹਿੰਦੇ ਇਸ਼ੂ ਨੇ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਾਂਗੇ। ਇੱਥੇ ਲੈਣੇ ਬ੍ਰੇਕ। ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।